सर मैं अपने मामा जी घर फोन किया तो उन्होंने मैंने दसिया मैं फोन किया मेरी सिस्टर का फोन बंद आता पाया सी। मैं अपनी मामा जी की पोतरी ने फोन किया तो उन्होंने पता नहीं किया कि मतलब कि कुड़ी कितने कितने नहीं हैगी। मैं पता किया फिर उन्होंने सलून भी उन्होंने मतलब कि बंद आ। तो उन्होंने फिर दसिया घर मामा जी घर गए आ, मैनू फोन गया वा कुड़ी के नक्क चों खून निकलता पाया वा कि तुसीं फटाफट आ जाओ। फिर आप उत्थे पहुँच गए सर चल छेती, नक्क चों खून निकलन दिया, नाले हत्थ पैर सारे नीले पे आ कुड़ी दे। बस एक मुंडा उन्हें तंग करते पाया, मेरी दीदी का दिओर छोटा, उन्हें धमकी दिंदा कि मैं तेनों मार देना जे तू मैनू ब्याह नहीं करवाया है। बस कितनी उम्र है कुड़ी की? 20 साल सर, छोटी भैन मेरी। कितने चेर रिलेशन च है आपसे? सर पहला गलबात हुई पर पहला भी परचा होया इत्ते, वो 10-15 दिन हो गए बाहर आ गया जेल चों, और ਉਹਦਾ तंग करन दिया कुड़ी नूं। पहला रिलेशन है कुड़ी दे मुंडे नाल? सर इन्नी गल नहीं सर मेरे पता। बस कहना ब्याह करा देना? हाँ जी, धमकी दिंदा ही उन्होंने पर उन्होंने नहीं मन्नी थी, उन्हें मारता कुड़ी नूं। किस तरह मारे? गला घोटिया सर। की मांग करते हो? इंसाफ सर। एक इनफॉर्मेशन मिली सी भी 112 ਤੇ ਕੋਈ ਕੰਪਲੇਂਟ ਆਈ ਹੈ ਤੇ ਜਿਹੜਾ ਸੈਨਪੁਰ ਪਿੰਡ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਲੜਕੀ ਦੀ। ਮੈਂ ਚੌਂਕੀ ਇੰਚਾਰਜ ਤੇ ਹੋਰ ਪੁਲਿਸ ਮੁਲਾਜ਼ਮ ਸਮੇਤ ਉੱਥੇ ਮੌਕੇ ਤੇ ਪਹੁੰਚੇ ਹਾਂ। ਮੁਲਾਜ਼ਮ ਮੌਕਾ ਕਰਨ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਲੜਕੀ ਦਾ ਜਿਹੜਾ ਸੀ ਉਹ ਗਲ ਘੁੱਟ ਕੇ ਮਾਰਿਆ ਗਿਆ ਉਸਨੂੰ, ਕਿਉਂਕਿ ਉਹਦੇ ਗਲੇ 'ਤੇ ਕਾਫੀ ਨਿਸ਼ਾਨ ਸੀ। ਕੀ ਮਾਮਲਾ ਕਿਉਂ ਮਾਰਿਆ ਗਿਆ? ਬਾਅਦ 'ਚ ਇਹਦੇ ਰਿਸ਼ਤੇਦਾਰ ਉੱਥੇ ਇਕੱਠੇ ਹੋਏ ਆ, ਰਿਸ਼ਤੇਦਾਰਾਂ ਕੋਲ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਭਟੋਏ ਦਾ ਮੁੰਡਾ ਵਾ ਰਾਹੁਲ ਕੁਮਾਰ, ਉਹਦੇ ਇਹਦੇ ਨਾਲ ਸੰਬੰਧ ਸੀ। ਉਹ ਇਹਨੂੰ ਤੰਗ ਪਰੇਸ਼ਾਨ ਕਰਦਾ ਹੈ ਵੀ ਤੂੰ ਮੇਰੇ ਨਾਲ ਵਿਆਹ ਕਰਾ, ਹੋਰ ਵੀ ਬਲੈਕਮੇਲਿੰਗ ਜਿਹੜੀ ਉਹਨੂੰ ਕਰਦਾ ਸੀ। ਕੱਲ੍ਹ ਤਕਰੀਬਨ ਕੋਈ 7 ਵਜੇ ਸੁਬਾਹ 7 ਤੋਂ 8 ਵਜੇ ਦੇ ਵਿੱਚ ਲੜਕੀ ਆਪਣੇ ਮਾਮਿਆਂ ਦੇ ਘਰ ਤੋਂ ਆਪਣੇ ਘਰ ਆਈ ਹੈ, ਕਿਉਂਕਿ ਲੜਕੀ ਇਕੱਲੀ ਸੀ ਉੱਥੇ ਰਹਿੰਦੀ। ਇਹ ਸ਼ਾਮ ਨੂੰ ਆਪਣੇ ਮਾਮਿਆਂ ਦੇ ਘਰ ਅੰਬਲਖੈਰ ਚਲ ਜਾਂਦੀ ਸੀ, ਨਾਨਕਿਆਂ ਦੇ ਵਿੱਚ ਜੀ। ਕੱਲ੍ਹ ਦੇ 7 ਤੋਂ 8 ਵਜੇ ਦੇ ਦਰਮਿਆਨ ਆਪਣੇ ਘਰ ਆਈ ਹੈ ਅਤੇ ਮਗਰ ਹੀ ਜਿਹੜਾ ਥੋੜ੍ਹੀ ਕੁਝ ਦੇਰ ਬਾਅਦ ਕੋਈ 9-9:15 ਵਜੇ ਜਿਹੜਾ ਰਾਹੁਲ ਅਤੇ ਨਾਲ ਰਾਜਾ ਮੁੰਡਾ ਵਾ ਰਾਜਨ, ਇਹ ਦੋ ਜਣੇ ਮੋਟਰਸਾਈਕਲ 'ਤੇ ਆਏ ਨੇ। ਜਿਹੜਾ ਰਾਹੁਲ ਹੈ ਇਹ ਅੰਦਰ ਗਿਆ ਕਮਰੇ ਦੇ ਵਿੱਚ, ਅਤੇ ਰਾਹੁਲ ਜਿਹੜਾ ਰਾਜਨ ਹੈ ਇਹ ਮੋਟਰਸਾਈਕਲ 'ਤੇ ਉੱਥੋਂ ਚੱਲ ਗਿਆ। ਜਿਹੜੀਆਂ CCTV ਦੇ ਫੋਟੋ ਇਹਦੇ ਵਿੱਚ ਆਪਾਂ ਨੂੰ ਵੇਖਣ 'ਚ ਮਿਲਿਆ ਵਾ। ਲੜਕੀ ਦੀ ਭੈਣ ਰਜਨੀ ਬਾਲਾ ਜਿਹੜੀ ਧਾਰੀਵਾਲ ਵਿਆਹੀ ਹੋਈ ਹੈ ਬਲ ਪਿੰਡ ਦੇ ਵਿੱਚ, ਉਹਨੇ ਹੁਣ ਆਪਣੇ ਬਿਆਨ ਉੱਤੇ ਤਹਿਰੀਰ ਕਰਵਾ ਰਹੀ ਹੈ। ਉਹਨੇ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਲਿਖਾਈ ਹੈ ਵੀ ਇਹਨੂੰ ਕਹਿੰਦਾ ਸੀ ਵੀ ਮੇਰੇ ਨਾਲ ਸ਼ਾਦੀ ਕਰ, ਨਹੀਂ ਤਾਂ ਤੈਨੂੰ ਮੈਂ ਇਹਨੂੰ ਜਾਨ ਤੋਂ ਮਾਰ ਦੇਵਾਂਗਾ। ਇਹ ਕਿਤੇ ਭੋਗ ਦੇ ਵਿੱਚ ਭੋਗ ਦੇ ਵੀ ਆਰੋਪ ਲਗਾਏ ਆ ਪਰਿਵਾਰਕ ਮੈਂਬਰਾਂ ਨੇ। ਇਹ ਰਜਨੀ ਬਾਲਾ ਦਾ ਕੋਈ ਉੱਥੇ ਭੋਗ ਸੀ, ਭੋਗ 'ਤੇ ਇਕੱਠੇ ਹੋਏ ਅਤੇ ਮਰਨ ਵਾਲੀ ਜਿਹੜੀ ਲੜਕੀ ਹੈ ਇਹਨੇ ਉੱਥੇ ਇਹ ਗੱਲ ਕੀਤੀ ਹੈ ਵੀ ਮੈਨੂੰ ਇਹ ਬਹੁਤ ਤੰਗ ਪਰੇਸ਼ਾਨ ਕਰੇਗਾ। ਸ਼ੁਰੂਆਤੀ ਦੌਰ ਤੋਂ ਜਿਹੜਾ ਸਾਡੇ ਸਾਹਮਣੇ ਗੱਲ ਆਈ ਹੈ, ਕਿਉਂਕਿ ਡੈੱਡ ਬੋਡੀ ਅਗਰ ਕਿਸੇ ਨਾਲ ਰੇਪ ਹੋਇਆ ਹੋਏ, ਕੋਈ ਉਹੋ ਜਿਹੇ ਨਿਸ਼ਾਨ ਮਿਲਦੇ ਨੇ, ਕੋਈ ਐਸੀ ਗੱਲ ਨਹੀਂ ਹੈ। ਫਿਰ ਵੀ ਉਹਦਾ ਪੋਸਟਮਾਰਟਮ ਜਿਹੜਾ ਅਸੀਂ ਬੋਰਡ ਦੇ ਥਰੂ ਕਰਵਾਵਾਂਗੇ, ਜੋ ਬੋਰਡ ਦੇ ਵਿੱਚ ਆਏਗਾ। ਫਿਲਹਾਲ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ 302, 452, 380 ਦੇ ਵਿੱਚ FIR ਦਰਜ ਕਰ ਰਹੇ ਹਾਂ। ਦੋਸ਼ੀ ਦੇ ਉੱਪਰ ਪਹਿਲਾਂ ਵੀ ਕੇਸ ਦਰਜ ਹੈ ਜੀ, ਕੋਈ ਦੀਨਾਨਗਰ 'ਚ 307? ਨਹੀਂ, ਦੀਨਾਨਗਰ 'ਚ ਨਹੀਂ, ਉਹ ਸਿਟੀ ਗੁਰਦਾਸਪੁਰ ਦੇ ਵਿੱਚ ਇੱਕ 307 ਦਾ ਉੱਤੇ ਮੁਕੱਦਮਾ ਦਰਜ ਹੈ। ਉਹ ਵੀ ਜਿਹੜਾ ਦੋਸ਼ੀ ਆ ਉਹਦੇ ਭਰਾ ਦਾ ਜਿਹੜਾ ਸਾਂਢੂ ਆ, ਉਹਦੇ 'ਤੇ ਇਹਨੇ ਬੱਸ ਸਟੈਂਡ ਦੇ ਮਗਰ ਕੋਈ ਚਾਕੂਆਂ ਨਾਲ ਹਮਲਾ ਕੀਤਾ ਸੀ, ਉਹਦੇ ਮੂੰਹ 'ਤੇ ਚਾਕੂ ਮਾਰਿਆ ਹੈ ਤੋਂ 3-4-5 ਸਾਲ ਪਹਿਲੇ। ਉਹਦੀ ਵੀ ਅਗਲੀ ਡੇਟ ਇਹਦੀ 24 ਮਈ ਹੈਗਾ। ਉਹ ਕੇਸ ਵੀ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਵਾ। ਜਿਹੜਾ ਦੋਸ਼ੀ ਹੈ ਮੇਨ ਰਾਹੁਲ ਇਲੀਅਸ ਸੈਂਟੀ, ਇਹ ਜਿਹੜਾ ਲੜਕੀ ਜਿਹਦੀ ਡੈਥ ਹੋਈ ਹੈ ਉਹਦੀ ਭੈਣ ਦਾ ਦਿਓਰ, ਇਹਨਾਂ ਦਾ ਕਾਫੀ ਦੇਰ ਤੋਂ ਰਿਲੇਸ਼ਨ ਸੀ। ਸਰ ਕੋਈ ਸਕੂਟੀ ਸਕਾਟੀ ਵੀ ਇਹਨੇ ਦੋਸ਼ੀ ਨੇ ਲੜਕੀ ਨੂੰ